ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ, ਟੌਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 27 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਪਾ ਲਈਏ ਤੇ ਸ਼ੁਰੂਆਤ ਕਰੀਏ ਕਾਕਰੋਚ ਜਨਤਾ ਪਾਰਟੀ ਤੋਂ। ਬਹੁਤ ਸਾਰੀਆਂ ਥਿਊਰੀਜ਼ ਦਿੱਤੀਆਂ ਜਾ ਰਹੀਆਂ ਨੇ ਇਸ ਪਾਰਟੀ ਦੇ ਉਭਾਰ ਦੇ ਬਾਰੇ ਦੇ ਵਿੱਚ, ਇਸ ਪਾਰਟੀ ਦੇ ਕੰਮਕਾਰ ਨੂੰ ਲੈ ਕੇ। ਇਸ ਪਾਰਟੀ ਨੇ ਹੁਣ ਅੰਦੋਲਨ ਕੀਤਾ ਜੈਨਜ਼ੀ, ਜਿਹਨੂੰ ਇੱਕ ਜਨਰੇਸ਼ਨ ਨੂੰ ਕਿਹਾ ਜਾਂਦਾ, ਉਹਦੇ ਸਹਿਯੋਗ ਦੇ ਨਾਲ। ਉਹ ਕਾਫੀ ਸਫਲ ਰਿਹਾ ਕਿਉਂਕਿ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਹੁੰਦਾ। ਹਾਲਾਂਕਿ ਧਰਮਿੰਦਰ ਪ੍ਰਧਾਨ ਦੇ ਉੱਤੇ ਵੀ ਆਪਾਂ ਚਰਚਾ ਕਰਾਂਗੇ। ਮੋਦੀ 3-4 ਵਾਰ ਰੀਲਾਂ ਬਣਾਉਂਦੇ ਨੇ, ਪਰ ਹੁਣ ਇਹਨਾਂ ਨੇ ਮੁੜ ਅੰਦੋਲਨ ਦੀ ਚੇਤਾਵਨੀ ਦਿੱਤੀ ਹੈ ਜੀ। ਉਹ ਕਿਹੜੀ ਗੱਲ ਤੋਂ ਦਿੱਤੀ ਹੈ ਹੁਣ? ਪ੍ਰਵੀਨ ਜੀ, ਜਦੋਂ ਇਹ ਅੰਦੋਲਨ ਸ਼ੁਰੂ ਹੁੰਦਾ ਤਾਂ ਨੀਟ ਦਾ ਪੇਪਰ ਤੇ CBSE ਦੇ ਪੇਪਰਾਂ ਦੀ ਚੈਕਿੰਗ ਦਾ ਮਾਮਲਾ, ਸਿੱਖਿਆ ਤੰਤਰ ਦੇ ਵਿੱਚ ਜੋ ਗੜਬੜੀਆਂ, ਉਹਨੂੰ ਲੈ ਕੇ ਖਾਸ ਕਰ ਨੀਟ ਦਾ ਪੇਪਰ ਵੱਡਾ ਆਧਾਰ ਬਣਿਆ ਜੀ। ਉਹਦੇ ਲਈ ਅੰਦੋਲਨ ਸ਼ੁਰੂ ਹੁੰਦਾ ਤੇ ਜਿੱਦ ਇਹ ਹੁੰਦੀ ਹੈ ਕਿ ਅਸੀਂ ਸਿੱਖਿਆ ਮੰਤਰੀ ਦਾ ਅਸਤੀਫਾ ਲੈਣਾ। ਦੇਖੋ, ਇਹ ਨੌਜਵਾਨ ਪੀੜ੍ਹੀ ਹੈ, ਨਵੇਂ ਤਰੀਕੇ ਨਾਲ ਅੰਦੋਲਨ ਲੜਦੀ ਹੈ, ਆਪਣਾ ਤਰੀਕਾਕਾਰ ਹੈ। ਡਾਂਸ ਪਾਰਟੀਆਂ ਵੀ ਕਰਦੇ ਨੇ, ਗੀਤ ਲਾ ਕੇ ਨਾਚ ਗਾਣੇ ਵੀ ਕਰਦੇ ਨੇ, ਆਪਣੇ ਤਰੀਕੇ ਦੇ ਨਾਅਰੇ ਵੀ ਕੱਢਦੇ ਨੇ। ਸਹੀ ਹੈ। ਭਾਸ਼ਾ ਵੀ ਅੱਜ ਕੱਲ੍ਹ ਦੀਆਂ ਜਿਹੋ ਜਿਹੀਆਂ ਫਿਲਮਾਂ, ਜਿਹੋ ਜਿਹਾ ਕੁਛ ਹੈ ਉਹੋ ਜਿਹੇ ਵਰਤਦੇ ਨੇ, ਸਾਰਾ ਕੁਛ ਹੈ। ਤੋ ਜਦੋਂ ਇਹਨਾਂ ਨੂੰ ਸਵਾਲ ਜਵਾਬ ਵੀ ਤਾਂ ਵੀ ਇਹ ਕਹਿੰਦੇ ਨੇ ਕਿ ਜੈਨਜੀ ਦਾ ਅੰਦੋਲਨ ਹੈ, ਏਦਾਂ ਹੀ ਚੱਲੂਗਾ ਜੀ। ਚਲੋ, ਪਰ ਇੱਕ ਪਹਿਲੂ ਜ਼ਰੂਰ ਗੌਰ ਕਰਨ ਵਾਲੇ ਦੇ ਵਿੱਚ ਰਿਹਾ ਕਿ ਜਦੋਂ 3 ਖੇਤੀ ਕਾਨੂੰਨ ਦਾ ਅੰਦੋਲਨ ਸੀ ਤਦ ਕਈ ਧਿਰਾਂ ਨੇ ਸਲਾਹ ਦਿੱਤੀ ਕਿ ਆਪਾਂ ਨੂੰ ਅਦਾਲਤੀ ਪ੍ਰਕਿਰਿਆ 'ਚ ਜਾਣਾ ਚਾਹੀਦਾ। ਕਿਸਾਨਾਂ ਨੇ ਨਾ ਕੀਤੀ ਕਿ ਨਹੀਂ, ਜਿਸ ਪ੍ਰਕਿਰਿਆ ਤਹਿਤ ਇਹ ਕਾਨੂੰਨ ਬਣੇ ਨੇ ਉਸੇ ਪ੍ਰਕਿਰਿਆ ਤਹਿਤ ਵਾਪਸ ਕਰਾਵਾਂਗੇ ਜੀ। ਤਦ ਕਈਆਂ ਨੇ ਕਿਹਾ ਕਿ ਸਾਨੂੰ ਖੇਤੀਬਾੜੀ ਮੰਤਰੀ ਦਾ ਅਸਤੀਫਾ ਮੰਗਣਾ ਚਾਹੀਦਾ। ਉਹ ਕਹਿੰਦੇ ਕਿ ਨਾ, ਮੰਤਰੀ ਤੱਕ ਟੂਲ ਨੇ, ਸਹੀ ਹੈ, ਮਸਲਾ ਤਾਂ ਕਾਨੂੰਨ ਹੈ, ਕਾਨੂੰਨ ਵਾਪਸ ਕਰਾਉਣੇ। ਸੋ ਉਸੇ ਤਰ੍ਹਾਂ ਕੀ ਇਹ ਬੱਚੇ ਇੱਥੇ ਖਤਾ ਖਾ ਗਏ, ਇਹ ਇਕੱਲੇ ਸਿੱਖਿਆ ਮੰਤਰੀ ਦੇ ਅਸਤੀਫੇ ਤੇ ਖੜੇ ਰਹੇ ਤੇ ਸਿੱਖਿਆ ਸੁਧਾਰ ਵਾਲੀ ਗੱਲ ਉਵੇਂ ਹੋਈ ਨਹੀਂ ਜਿਵੇਂ ਹੋਣੀ ਚਾਹੀਦੀ ਸੀ। ਸਹੀ ਹੈ। ਪੇਪਰ ਲੀਕ ਵਾਲੇ ਮਾਮਲੇ ਦੇ ਵਿੱਚ ਰੋਕ ਲੱਗਣ ਵਾਲੀ ਪ੍ਰਕਿਰਿਆ ਜਾਂ ਉਸ ਨੂੰ ਦਰੁਸਤ ਕਰਨ ਵਾਲੀ ਪ੍ਰਕਿਰਿਆ ਤੇ ਉਵੇਂ ਮੰਥਨ ਨਹੀਂ ਹੋਇਆ। ਚਲੋ, ਸਿੱਖਿਆ ਮੰਤਰੀ ਦਾ ਅਸਤੀਫਾ ਹੋ ਗਿਆ, ਇਹਨਾਂ ਦਾ ਸਰਕਾਰ ਨਾਲ ਸਮਝੌਤਾ ਹੋ ਗਿਆ। ਇਸ ਅੰਦੋਲਨ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਬੱਚਿਆਂ ਦਾ ਸਮਰਥਨ ਆਇਆ ਤੇ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਉੱਥੇ ਪਹੁੰਚੇ ਜੀ। ਤੇ ਉਹਦੇ ਵਿੱਚ ਵੀ ਕਈ ਸ਼ੋਹਰਤ ਖੱਟਣ ਦੇ ਲਈ, ਕਈ ਆਪਣਾ ਨਾਮ ਦਿਖਾਉਣ ਦੇ ਲਈ ਆਪੋ ਆਪਣੇ ਸੂਬਿਆਂ ਤੋਂ ਹੀ ਜਾ ਕੇ ਵਿੱਚ ਵੜਦੇ ਵੀ ਰਹੇ ਤੇ ਉਹ ਕਈ ਵਿਵਾਦਤ ਵੀ ਹੁੰਦਾ ਰਿਹਾ, ਬਹੁਤ ਕੁਛ ਹੋਇਆ। ਹੁਣ ਇਹ ਸਭ ਦੇ ਦਰਮਿਆਨ 4 ਚਿਹਰੇ ਉੱਭਰ ਕੇ ਆਏ ਇਸ ਅੰਦੋਲਨ ਚੋਂ। ਸਹੀ ਹੈ। ਇੱਕ ਉਹ ਵਿਅਕਤੀ ਜਿਹਨੂੰ ਇੱਕ ਸ਼ਖਸੀਅਤ ਵਜੋਂ, ਇੱਕ ਚਿਹਰੇ ਮੋਹਰੇ ਵਜੋਂ, ਇੱਕ ਤਾਕਤ ਵਜੋਂ, ਇੱਕ ਪਹਿਚਾਣ ਵਜੋਂ ਲਿਆ ਗਿਆ, ਸੋਨਮ ਵਾਂਗਚੁਕ। ਦੂਸਰਾ ਉਹ ਜਿਹੜਾ ਕਾਕਰੋਚ ਜਨਤਾ ਪਾਰਟੀ ਦਾ ਜਨਮਦਾਤਾ ਮੰਨਿਆ ਗਿਆ, ਜਿਹਨੇ ਇਹ ਪੇਜ ਬਣਾਇਆ ਮਜ਼ਾਕ ਚ ਤੇ ਉਹ ਤੋਂ ਬਾਅਦ ਸੀਰੀਅਸ ਗੱਲ ਹੋ ਗਈ ਜਾਂ ਉਹਦੇ ਪਿੱਛੇ ਕੋਈ ਤਾਕਤ ਸਲਾਹ ਕੰਮ ਕਰ ਰਹੀ ਸੀ, ਆਉਂਦੇ ਸਮੇਂ 'ਚ ਰਾਜੇ ਖੁੱਲਣਗੇ, ਅਭਿਜੀਤ ਦੀਪਕੇ। ਉਸ ਤੋਂ ਬਾਅਦ ਜੇ ਕੋਈ ਦੋ ਨਾਂ ਉੱਪਰੇ ਤਾਂ ਉੱਪਰੇ ਇੱਕ ਤਾਂ ਆਸ਼ੂਤੋਸ਼ ਰਾਕਾ ਦਾ ਤੇ ਇੱਕ ਸੀਗਾ ਸੌਰਵ ਦਾਸ। ਇਹ 2 ਮੁੰਡੇ ਉਹ ਨੇ ਜਿਨ੍ਹਾਂ ਨੇ ਸਰਕਾਰ ਨਾਲ ਗੱਲਬਾਤ ਕੀਤੀ, ਮੀਡੀਆ ਨਾਲ ਰਾਬਤਾ ਰੱਖਿਆ, ਹਰ ਪਹਿਲੂ ਦੇ ਉੱਤੇ ਗੱਲਬਾਤ ਦੇ ਵਿੱਚ ਇਹ ਚਿਹਰੇ ਮੋਹਰੇ ਬੁਲਾਰਿਆਂ ਵਜੋਂ ਹੀ ਉੱਭਰ ਕੇ ਆਏ। ਹੁਣ ਜਦੋਂ ਸਰਕਾਰ ਨਾਲ ਗੱਲ ਹੁੰਦੀ ਹੈ ਤਾਂ 3 ਮੰਗਾਂ ਮਨਾਈਆਂ ਜਾਂਦੀਆਂ। ਪਹਿਲੀ ਮੰਗ ਸਿੱਖਿਆ ਮੰਤਰੀ ਦਾ ਅਸਤੀਫਾ, ਦੂਸਰੀ ਗੱਲ ਨੀਟ ਪੇਪਰ ਦੇ ਦਰਮਿਆਨ ਜਿਹੜੇ ਬੱਚਿਆਂ ਨੇ ਸੁਸਾਈਡ ਕੀਤਾ ਉਹਨਾਂ ਪਰਿਵਾਰਾਂ ਲਈ ਮੁਆਵਜ਼ਾ ਰਾਸ਼ੀ, ਤੀਸਰਾ ਜਿੰਨੇ ਵੀ ਚੱਕੇ ਨੇ ਇਸ ਅੰਦੋਲਨ ਦੇ ਆੜ ਦੇ ਵਿੱਚ ਇੱਥੋਂ ਜਾਂ ਹੋਰਨਾਂ ਥਾਵਾਂ ਤੋਂ ਸਾਰੇ ਰਿਹਾ ਹੋਣਗੇ ਤੇ ਕਿਸੇ ਤੇ ਕੋਈ ਕੇਸ ਨਹੀਂ ਚੱਲੂਗਾ, ਸਾਰੇ ਕੇਸ ਵਾਪਸ ਆਉਣਗੇ। ਇਹ 3
ਮੰਗਾਂ ਸੀਗੀਆਂ। ਪਹਿਲੀ ਗੱਲ ਪ੍ਰਵਾਨ ਹੋ ਗਈ ਕਿ ਜੀ ਮੰਤਰੀ ਦਾ ਅਸਤੀਫਾ ਹੋ ਗਿਆ ਤੇ ਇਹਨਾਂ ਨੇ ਅੰਦੋਲਨ ਚੱਕਤਾ। ਹੁਣ ਮੁਆਵਜ਼ੇ ਵਾਲੀ ਗੱਲ ਮੈਨੂੰ ਨਹੀਂ ਪਤਾ ਕਿਹੜੇ ਕੋਣ ਤੋਂ ਤੁਰੂਗੀ, ਕਦੋਂ ਤੁਰੂਗੀ। ਦੇ ਵੀ ਸਕਦੀ ਹੈ ਸਰਕਾਰ, ਚਾਹੇ ਤਾਂ ਅੱਜ ਦੇ ਸਕਦੀ ਹੈ, ਪਰ ਉਹਨੂੰ ਇਹ ਆਰਥਿਕ ਤੌਰ ਦੇ ਉੱਤੇ ਕੋਈ ਪ੍ਰਕਿਰਿਆ ਚ ਲਗਾਉਣ ਦੇ ਹਵਾਲੇ ਨਾਲ ਦੇਰੀ ਵੀ ਲਾ ਸਕਦੇ ਨੇ। ਸਹੀ ਹੈ। ਪਰ ਜਿਹੜਾ ਮਾਮਲਿਆਂ ਵਾਲਾ ਮਤਲਬ ਕਿ FIR ਕੀਤੀ ਹੋਈ ਹੈ ਜਾਂ ਚੱਕੇ ਹੋਏ ਨੇ ਬੱਚੇ ਜਾਂ ਅਜੇ ਵੀ ਚੱਕੇ ਜਾ ਰਹੇ ਨੇ, ਉਹਨਾਂ ਸਾਰੇ ਮਾਮਲਿਆਂ 'ਚ ਦਿੱਲੀ ਪੁਲਿਸ ਤੋਂ ਲੈ ਕੇ ਸੂਬਿਆਂ ਤੱਕ ਦੀ ਪੁਲਿਸ ਵਾਲੇ ਕਹਿ ਰਹੇ ਨੇ ਕਿ ਸਾਨੂੰ ਸਰਕਾਰ ਦਾ ਕੋਈ ਹੁਕਮ ਨਹੀਂ ਆਇਆ ਕਿਸੇ ਦਾ। ਜੀ ਸਹੀ ਹੈ। ਸਾਨੂੰ ਕੋਈ ਅਜੇ ਨੋਟੀਫਿਕੇਸ਼ਨ ਨਹੀਂ ਆਇਆ। ਉਲਟਾ ਇਹ ਹੋ ਰਿਹਾ ਕਿ ਇਸ ਅੰਦੋਲਨ ਚੋਂ ਨਿਕਲ ਕੇ ਜਿਹੜੇ ਬੱਚੇ ਆਪੋ ਆਪਣੇ ਘਰੀ ਕਰੀ ਜਾ ਰਹੇ ਨੇ, ਆਪੋ ਆਪਣੇ ਕੰਮਾਂ ਕਾਰਾਂ ਤੇ ਜਾ ਰਹੇ ਨੇ, ਉਹਨਾਂ ਨੂੰ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਤੰਗ ਕੀਤਾ ਜਾ ਰਿਹਾ। ਬਿਲਕੁਲ ਸਹੀ। ਬੱਚੇ ਚਾਹੇ ਦਿੱਲੀ 'ਚ ਰਹਿ ਕੇ ਕੰਮ ਕਰਦੇ ਨੇ, ਪੜ੍ਹਦੇ ਨੇ ਜਾਂ ਨੌਕਰੀ ਕਰਦੇ ਨੇ, ਪਰ ਉਹਨਾਂ ਦਾ ਪਿਛੋਕੜ ਜੇ ਪੱਛਮੀ ਬੰਗਾਲ ਤੋਂ ਹੈ, ਅਸਾਮ ਤੋਂ ਹੈ, ਹਰਿਆਣੇ ਤੋਂ ਹੈ, ਰਾਜਸਥਾਨ ਤੋਂ ਹੈ, ਯੂਪੀ ਤੋਂ ਹੈ, ਬਿਹਾਰ ਤੋਂ ਹੈ, ਕੇਰਲਾ ਤੋਂ, ਜਿੱਥੋਂ ਵੀ ਹੈ, ਉੱਥੇ ਬੀਜੇਪੀ ਦਾ ਜੇ ਰਾਜ ਹੈ ਤਾਂ ਸਮਝ ਲਓ ਤੁਹਾਡੀ ਸ਼ਾਮਤ ਹੈ। ਸਹੀ ਹੈ। ਉੱਥੇ ਕਾਰਵਾਈਆਂ ਹੋ ਰਹੀਆਂ, ਉਹਨਾਂ ਨੂੰ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਤੰਗ ਕੀਤਾ ਜਾ ਰਿਹਾ, ਥਾਣੇ ਬੁਲਾਇਆ ਜਾ ਰਿਹਾ, ਕਈਆਂ ਨੂੰ ਛੱਡਿਆ ਨਹੀਂ ਜਾ ਰਿਹਾ, ਕਈਆਂ ਨੂੰ ਬਿਠਾਇਆ ਹੋਇਆ ਤੇ ਕਈਆਂ ਨੂੰ ਬੁਲਾਇਆ ਜਾ ਰਿਹਾ। ਇਹ ਲਗਾਤਾਰ ਮਾਮਲੇ ਵੱਧਦੇ ਦਿਖ ਰਹੇ ਨੇ। ਜੀ ਸਹੀ ਹੈ। ਇਸ ਮਾਮਲੇ 'ਚ ਫਿਰ ਇਹ ਦੋਏ ਮੁੰਡੇ ਆਸ਼ੂਤੋਸ਼ ਰਾਕਾ ਤੇ ਸੌਰਵ ਦਾਸ, ਇਹਨਾਂ ਨੇ ਕਪਲ ਸਿੱਬਲ ਨਾਲ ਬੈਠ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਠੀਕ ਹੈ ਜੀ। ਤੇ ਕਪਲ ਸਿੱਬਲ ਕਹਿੰਦਾ ਮੈਂ ਤਾਂ ਇਹਨਾਂ ਦਾ ਕਾਨੂੰਨੀ ਸਲਾਹਕਾਰ ਵਜੋਂ ਸਾਹਮਣੇ ਆਇਆ ਤੇ ਇਹਨਾਂ ਨੇ ਜਿਹੜੇ ਇਹ ਕਾਨੂੰਨੀ ਪ੍ਰਕਿਰਿਆ 'ਚ ਲੜਨ ਲਈ ਫੰਡ ਬਣਾਇਆ, ਮੈਂ ਉਹ 'ਚ ਫੰਡ ਵੀ ਦੇ ਰਿਹਾ ਤੇ ਹੋਰ ਵੀ ਵਕੀਲ ਆਉਣ ਨਾਲ ਆਉਣ ਜੇ ਉਹ। ਪਰ ਇਹ ਦੋਏ ਮੁੰਡੇ ਕਹਿੰਦੇ ਵੀ ਕਿ ਜਿਹੜਾ ਸਮਝੌਤਾ ਹੋਇਆ ਸੀ ਸਰਕਾਰ ਉੱਥੋਂ ਭੱਜ ਗਈ। ਠੀਕ ਹੈ ਜੀ। ਸਰਕਾਰ ਕੇਸ ਨਿਬੇੜ ਨਹੀਂ ਰਹੀ, ਵਾਪਸ ਨਹੀਂ ਲੈ ਰਹੀ, ਉਲਟਾ ਵੱਧ ਪਰੇਸ਼ਾਨ ਕਰ ਰਹੀ ਹੈ। ਜੇ ਇਹਨੇ ਇਹੀ ਤਰੀਕਾ ਕਰ ਰੱਖਿਆ ਤਾਂ ਅਸੀਂ ਅੰਦੋਲਨ ਦੁਬਾਰਾ ਕਰਾਂਗੇ। ਠੀਕ ਹੈ। ਤਾਂ ਇੱਕ ਅੰਦੋਲਨ ਲਈ ਹੋਰ ਤਿਆਰ ਹੋ ਜਾਓ, ਸਾਨੂੰ ਦੇਰ ਨਹੀਂ ਲੱਗਣੀ। ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਕਿ ਮੋਦੀ ਰੀਲਾਂ ਬਣਾਉਂਦੇ ਨੇ, ਮੋਦੀ ਭਾਈ ਔਰ ਬਹਿਨੋਂ ਸੇ ਮਿੱਤਰੋਂ ਸੇ ਨਾ ਫਰੈਂਡ ਤੇ ਆ ਗਿਆ ਹੁਣ। ਸਹੀ ਹੈ। ਠੀਕ ਹੈ। ਹੁਣ ਇਹ ਰੀਲਾਂ 'ਚ ਉਹਨੂੰ ਲੱਗਦਾ ਕਿ ਹੁਣ ਇਹਨਾਂ ਦੀ ਭਾਸ਼ਾ 'ਚ ਗੱਲ ਕਰਾਂ ਤਾਂ ਵੀ ਗੱਲ ਨਹੀਂ ਬਣ ਰਹੀ ਉਹਦੀ, ਨਹੀਂ ਬਣ ਰਹੀ। ਸੋ ਇਸ ਲਈ ਪਰ ਇਸ ਪੀੜ੍ਹੀ ਨੂੰ ਜਿਹੜੀ ਇਹ ਟੈਕਨੋਲੋਜੀ ਦੀ ਵਰਤੋਂ ਕਰਨ ਦੀ ਮਹਾਰਤ ਹੈ, ਉਹਦਾ ਮੁਕਾਬਲਾ ਇਹਨਾਂ ਦੀਆਂ IT ਕੰਪਨੀਆਂ ਵੀ ਨਹੀਂ ਕਰ ਪਾਈਆਂ। ਜੀ ਸਹੀ ਹੈ। ਸੋ ਇਸ ਲਈ ਉਹਨਾਂ ਨੇ ਦੁਬਾਰਾ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਇਹ ਪੈਂਤੜੇ ਆਪਣੇ ਨਾ ਬਦਲੇ, ਇਹ ਸ਼ਰਾਰਤਾਂ ਬੰਦ ਨਾ ਕੀਤੀਆਂ, ਕੇਸ ਖਤਮ ਨਾ ਕੀਤੇ, ਜਾਂ ਜਿਹੜੇ ਚੱਕੇ ਨੇ ਤੰਗ ਕਰ ਰਹੇ ਨੇ ਉਹਨਾਂ ਨੂੰ ਛੱਡਿਆ ਜਾਂ ਤੰਗ ਕਰਨਾ ਬੰਦ ਨਾ ਕੀਤਾ, ਅੰਦੋਲਨ ਦੁਬਾਰਾ ਹੋਏਗਾ। ਉਹਨਾਂ ਦੀ ਨਵੀਂ ਚੇਤਾਵਨੀ ਆ। ਸਹੀ ਹੈ। ਬਿਲਕੁਲ ਜੀ। ਦੇਖੋ ਸਰਕਾਰ ਨੇ ਮੌਕੇ ਪਹਿਲਾਂ ਆਪ ਹੀ ਪੈਦਾ ਕੀਤੇ, ਹੁਣ ਵੀ ਦੁਬਾਰਾ ਮੌਕਾ ਜੇ ਸਰਕਾਰ ਦੇ ਰਹੀ ਹੈ ਤੇ ਸਰਕਾਰ ਤਰਫੋਂ ਹੀ ਪੈਦਾ ਹੋ ਰਹੇ ਨੇ ਸ਼ਰਮਾ ਜੀ। ਅਗਲੀ ਗੱਲ ਕਰੀਏ ਧਰਮਿੰਦਰ ਪ੍ਰਧਾਨ ਦੀ, ਜਿਵੇਂ ਆਪਾਂ ਜ਼ਿਕਰ ਵੀ ਕੀਤਾ ਸੀਗਾ, ਕਹਿੰਦੇ ਪਾਣੀਪਤ ਦੀ ਕੋਈ ਜੰਗ ਜਿੱਤੀ ਹੈ ਧਰਮਿੰਦਰ ਪ੍ਰਧਾਨ ਨੇ, ਨਾਲੇ ਤਾਂ ਸਨਮਾਨ ਹੋ ਰਿਹਾ, ਨਾਲੇ ਜਿੰਦਾਬਾਦ ਦੇ ਨਾਅਰੇ ਲੱਗ ਰਹੇ ਨੇ। ਮੈਨੂੰ ਇਸ ਵਾਕਿਆ ਨੇ, ਇਸ ਘਟਨਾ ਨੇ ਮੈਨੂੰ ਦੋ ਚੀਜ਼ਾਂ ਯਾਦ ਕਰਾਤੀਆਂ। ਇੱਕ ਤਾਂ ਜਦੋਂ ਬ੍ਰਿਜ ਭੂਸ਼ਣ ਦੇ ਖਿਲਾਫ ਦੋਸ਼ ਲੱਗੇ ਸਨ ਤੇ ਉਹਨੂੰ ਵੀ ਕਈ ਥਾਵਾਂ ਤੇ ਸਨਮਾਨਿਤ ਕੀਤਾ ਗਿਆ ਸੀ, ਬਕਾਇਦਾ ਭਲਵਾਨਾਂ ਵਾਲੀ ਜਿਹੜੀ ਉਹ ਦਿੰਦੇ ਹੁੰਦੇ ਆ ਇੱਕ। ਤੇ ਜਦੋਂ ਬਿਲਕਿਸ ਬਾਨੋ ਦੇ ਬਲਾਤਕਾਰੀ ਜੇਲ੍ਹ ਦੇ ਵਿੱਚੋਂ ਰਿਹਾ ਕੀਤੇ ਗਏ ਸਨ, ਹੋ ਕੇ ਨਹੀਂ ਆਏ ਸਨ, ਕੀਤੇ ਗਏ ਸਨ, ਉਹਨਾਂ ਦਾ ਵੀ ਸਨਮਾਨ ਕੀਤਾ ਗਿਆ ਸੀ। ਜੀ ਸ਼ਰਮਾ ਜੀ। ਪ੍ਰਵੀਨ ਜੀ, ਭਾਰਤੀ ਜਨਤਾ ਪਾਰਟੀ ਜਾਂ ਇਹਦੀ ਲੀਡਰਸ਼ਿਪ ਜੀ ਇਹ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਅਸੀਂ ਝੁਕਦੇ ਨਹੀਂ ਗਏ, ਅਸੀਂ ਡਰਦੇ ਨਹੀਂ ਗਏ। ਸਾਡੇ ਮੂਹਰੇ ਸਿਸਟਮ, ਪ੍ਰਸ਼ਾਸਨ ਕੀ, ਅਦਾਲਤਾਂ ਵੀ ਪਾਣੀ ਭਰਦੀਆਂ, ਇਹ ਦਿਖਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ। ਤੁਸੀਂ ਬਿਲਕਸ ਬਾਨੋ ਵਾਲੇ ਮਾਮਲੇ ਦੀ ਜ਼ਿਕਰ ਕੀਤਾ, ਤੁਸੀਂ ਬ੍ਰਿਜ ਭੂਸ਼ਣ ਵਾਲੀ ਘਟਨਾ ਦਾ ਜ਼ਿਕਰ ਕੀਤਾ। ਜੀ ਜੀ। ਇਹ ਸਾਰੇ ਵਰਤਾਰਿਆਂ ਦੇ ਵਿੱਚੋਂ ਇਹ ਝਲਕਾਰਾ ਹੈ ਕਿ ਸਰਕਾਰ ਕਹਿੰਦੀ ਕਿ ਸਾਡੇ ਲਈ ਇਹ ਕੁਛ ਨਹੀਂ ਗਾ। ਹੁਣ ਇਹ ਅੰਦੋਲਨ ਜਿਹੜਾ ਲੰਮਾ ਚੱਲਿਆ ਜੀ, ਔਰ ਧਰਮਿੰਦਰ ਪ੍ਰਧਾਨ ਉਹਦਾ ਕੇਂਦਰ ਬਿੰਦੂ ਰਿਹਾ ਕਿ ਇਹ ਅਸਲੀ ਗੁਨਾਹਗਾਰ ਹੈ ਜਿਹਦੀ ਅਗਵਾਈ ਹੇਠ ਇਹ ਕੰਮ ਹੋਇਆ। ਅਸੀਂ ਨਹੀਂ ਕਹਿੰਦੇ ਕਿ ਉਹਨੇ ਆਪ ਪੇਪਰ ਵੰਡਤੇ, ਉਹਨੇ ਆਪ ਪੇਪਰ ਲੀਕ ਕਰਤੇ, ਅਸੀਂ ਨਹੀਂ ਕਹਿੰਦੇ ਕਿ ਉਹਨੂੰ ਕੋਈ ਹਿੱਸਾ ਵੀ ਆਇਆ ਹੋਵੇ ਜੀ, ਪਰ ਇੱਕ ਨੈਤਿਕ ਜ਼ਿੰਮੇਵਾਰੀ ਹੁੰਦੀ ਹੈ ਕਿ ਮੈਂ ਇਸ ਵਿਭਾਗ ਦਾ ਮੁਖੀ ਹਾਂ ਜੀ, ਮੇਰੀ ਜ਼ਿੰਮੇਵਾਰੀ ਬਣਦੀ ਸੀ ਕਿ ਹੇਠਲੇ ਪੱਧਰ ਤੇ ਕੁਝ ਗੜਬੜ ਨਾ ਹੁੰਦੀ, ਜੇ ਹੋ ਗਈ ਤਾਂ ਮੈਂ ਜ਼ਿੰਮੇਵਾਰੀ ਲੈ ਕੇ ਅਸਤੀਫਾ ਦੇਣਾ। ਅਸਤੀਫਾ ਪੇਸ਼ ਕਰਦਾ, ਉਹ ਤੋਂ ਬਾਅਦ ਮਨਜ਼ੂਰ ਹੁੰਦਾ ਨਾ ਹੁੰਦਾ ਫਿਰ ਵੱਖਰਾ ਸਵਾਲ ਦੀ ਗੱਲ ਸੀ। ਬਿਲਕੁਲ। ਹੁਣ ਅਸਤੀਫਾ ਪੇਸ਼ ਹੀ ਨਹੀਂ ਕੀਤਾ ਕਿ ਅਸਤੀਫਾ ਮੰਗਿਆ ਹੀ ਨਹੀਂ, ਪਰ ਇੱਥੇ ਅਸਤੀਫੇ ਪੇਸ਼ ਵੀ ਤਾਂ ਹੀ ਹੁੰਦੇ ਨੇ ਜੋ ਉੱਪਰ ਵਾਲੇ ਆਕਾ ਚਾਹੁੰਦੇ ਨੇ। ਰਾਜਨਾਥ ਸਿੰਘ ਚੰਦ ਦਿਨ ਪਹਿਲਾਂ ਕਹਿ ਰਿਹਾ ਸੀਗਾ ਕਿ ਉਹ ਗਈਆਂ ਸਰਕਾਰਾਂ ਜਿਨ੍ਹਾਂ ਦੇ ਸਮੇਂ ਅਸਤੀਫੇ ਹੁੰਦੇ ਸੀ, ਸਾਡੇ ਸਮੇਂ ਅਸਤੀਫੇ ਨਹੀਂ ਹੁੰਦੇ। ਫਿਰ 2 ਦਿਨਾਂ ਬਾਅਦ ਹੋ ਕਿਉਂ ਗਿਆ? ਸਹੀ ਹੈ। ਫਿਰ ਹੁਣ ਅਸਤੀਫਾ ਹੋਇਆ
ਜੀ ਉਹਦੇ ਨਾਲ ਕੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਨੌਜਵਾਨ ਪੀੜ੍ਹੀ ਨੂੰ, ਬੱਚਿਆਂ ਨੂੰ, ਮਾਪਿਆਂ ਨੂੰ, ਦੇਸ਼ ਨੂੰ, ਦੇਸ਼ ਦੇ ਨਾਗਰਿਕਾਂ ਨੂੰ ਇਸ ਨਿਆਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੇ ਸਾਡੇ 'ਚ ਵੀ ਕੋਈ ਗੁਨਾਹਗਾਰ ਹੋਊਗਾ ਅਸੀਂ ਉਹਨੂੰ ਆਪਣੀ ਕੈਬਨਿਟ 'ਚ ਥਾਂ ਨਹੀਂ ਦੇਵਾਂਗੇ, ਅਸੀਂ ਪਰੇ ਕਰਾਂਗੇ। ਚਲੋ ਜੀ, ਚਾਹੇ ਪ੍ਰਦਰਸ਼ਨ ਤੋਂ ਬਾਅਦ ਕੀਤਾ, ਅਸੀਂ ਕਰਤਾ। ਹੁਣ ਇਹ ਸੁਨੇਹੇ ਨੂੰ ਦੂਈ ਤਰੀਕੇ ਨਾਲ ਪੇਸ਼ ਕਿਉਂ ਕੀਤਾ ਜਾ ਰਿਹਾ? ਜੀ ਜੀ, ਜਦੋਂ ਮੰਤਰੀ ਦਾ ਅਸਤੀਫਾ ਹੋ ਗਿਆ, ਇਹਦਾ ਮਤਲਬ ਉਸ ਨੂੰ ਤੁਸੀਂ ਕਟਹਿਰੇ 'ਚ ਖੜਾ ਕਰ ਲਿਆ। ਪਰ ਤੁਸੀਂ ਕਹਿੰਦੇ ਨਾ, ਅਸੀਂ ਇਹਦਾ ਸਨਮਾਨ ਕਰਾਂਗੇ, ਅਸੀਂ ਇਹਦਾ ਮਾਣ ਕਰਾਂਗੇ ਤੇ ਉਹਨਾਂ ਪ੍ਰਦਰਸ਼ਨਕਾਰੀਆਂ ਤੋਂ ਲੈ ਕੇ ਦੇਸ਼ ਸਮਾਜ ਦੇ ਮੀਡੀਆ ਅਦਾਰਿਆਂ ਨੂੰ, ਚਿੰਤਕ ਧਿਰਾਂ ਨੂੰ ਚੜਾਵਾਂਗੇ ਕਿ ਆ ਲਓ। ਸੰਸਦ ਦਾ ਸੈਸ਼ਨ ਸ਼ੁਰੂ ਹੁੰਦਾ ਹੈ ਸੋਮਵਾਰ, ਲੰਘੇ ਕੱਲ, ਦੁਬਾਰਾ ਜਦੋਂ ਵੀਕਐਂਡ ਤੋਂ ਬਾਅਦ ਜੀ, ਤੇ ਸੰਸਦ ਦੇ ਬਾਹਰ ਧਰਮਿੰਦਰ ਪ੍ਰਧਾਨ ਦੀ ਆਮਦ ਤੇ ਉਹਦੇ ਹੱਕ 'ਚ ਜਿੰਦਾਬਾਦ ਦੇ ਨਾਅਰੇ ਲਾਉਂਦੇ ਨੇ। ਕੌਣ ਲਾਉਂਦਾ? ਬੀਜੇਪੀ ਦੇ ਮੈਂਬਰ ਪਾਰਲੀਮੈਂਟ ਜੀ, ਐਨਡੀਏ ਦੇ ਮੈਂਬਰ ਪਾਰਲੀਮੈਂਟ, ਉਹਨਾਂ ਦੇ ਸਹਿਯੋਗੀ। ਕੱਲਾ ਨਾਅਰੇ ਨਹੀਂ ਲੱਗਦੇ, ਉਹ ਮਿਥਲਾ ਟੋਪੀ ਜਿਹੜੀ ਹੈਗੀ ਆ ਉਹ ਦੇ ਕੇ, ਫਿਰ ਸ਼ਾਲ ਪਾ ਕੇ ਉਹਦਾ ਸਨਮਾਨ ਕੀਤਾ ਜਾਂਦਾ ਸੰਸਦ ਦੇ ਬਾਹਰ। ਸਹੀ, ਮੈਂ ਕਹਿੰਦਾ ਉਹਦੇ ਚੰਦ ਚਾਹਣ ਵਾਲੇ ਹੋਣਗੇ, ਉਹਦੇ ਚੰਦ ਮਿੱਤਰ ਹੋਣਗੇ ਸੰਸਦ ਮੈਂਬਰ। ਮੈਂ ਕਹਿੰਦਾ ਕਿ ਕਈਆਂ ਨੂੰ ਤਾਂ ਕੰਮ ਕਢਾਏ ਹੋਣਗੇ, ਇਸ ਲਈ ਅਗਲੇ ਦਿਖਾਉਣਾ ਚਾਹੁੰਦੇ ਨੇ ਕਿ ਅਸੀਂ ਤੇਰੇ ਨਾਲ ਹਾਂ। ਹਾਂਜੀ ਹਾਂਜੀ, ਪਰ ਸਰਕਾਰ ਨੇ ਕੀ ਤਾੜਨਾ ਕੀਤੀ ਇਸ ਘਟਨਾ ਤੋਂ ਬਾਅਦ? ਕਿ ਸਰਕਾਰ ਨੇ, ਮੋਦੀ, ਅਮਿਤ ਸ਼ਾਹ ਜਿਹੜੇ ਹੈਗੀ ਸਰਕਾਰ ਤਾਂ ਦੋ ਜਣੇ ਹੀ ਨੇ ਨਾ, ਕਿ ਉਹਨਾਂ ਦੋਵਾਂ ਨੇ ਕਿਹਾ ਕਿ ਗਲਤ ਹੋਇਆ, ਨਹੀਂ ਹੋਣਾ ਚਾਹੀਦਾ ਸੀ ਜੀ, ਇਹ ਠੀਕ ਨਹੀਂ ਗਾ ਤਰੀਕਾਕਾਰ। ਪਰ ਉਹ ਕਿਉਂ ਕਹਿਣਗੇ ਜੀ? ਉਹਨਾਂ ਨੇ ਤਾਂ ਜਦ ਨਹੀਂ ਕਿਹਾ ਜਦੋਂ ਪੇਪਰ ਲੀਕ ਹੋ ਗਿਆ ਕਿ ਇਹ ਤੇਰੀ ਸਰਕਾਰ 'ਚ ਕੀ ਹੋ ਗਿਆ, ਤੇਰੇ ਰਾਜ 'ਚ ਕੀ ਹੋ ਗਿਆ, ਤੇਰੇ ਮੰਤਰੀ ਹੁੰਦਿਆਂ ਕੀ ਹੋ ਗਿਆ। ਸਹੀ ਹੈ, ਬਿਲਕੁਲ। ਫਿਰ ਉਹ ਕਿਉਂ ਕਹਿਣਗੇ? ਸੋ ਇਸ ਲਈ ਇਹ ਇੱਕ ਪ੍ਰਤੀਕ ਹੈ। ਤੁਸੀਂ ਇਹ ਦੇਖੋ ਕਿ 3 ਖੇਤੀ ਕਾਨੂੰਨ ਵਾਪਸ ਲਏ, ਪਰ ਨਰਿੰਦਰ ਤੋਮਰ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਕਿਸੇ ਨੇ 700 ਤੋਂ ਵੱਧ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਤੇ ਇੱਕ ਸ਼ਬਦ ਨਹੀਂ ਬੋਲਿਆ। ਦਿੱਲੀ ਦੇ ਵਿੱਚ ਉਸ ਅੰਦੋਲਨ ਦੌਰਾਨ ਜਿੰਨੇ ਲੋਕਾਂ ਦੀ ਜਾਨ ਗਈ, ਉਹਨਾਂ ਲਈ ਇੱਕ ਅੱਖਰ ਨਹੀਂ ਬੋਲ ਸਕੇ ਅਜੇ ਤੱਕ ਵੀ, ਅਜੇ ਤੱਕ ਵੀ। ਸਹੀ ਹੈ, ਸਹੀ ਹੈ। ਤੇ ਫਿਰ ਇਹ ਪੱਥਰ ਦੇ ਲੋਕ ਨੇ, ਉਸੇ ਤਰੀਕੇ ਕਾਰਨ ਨਾਲ ਇਸ ਸਮੇਂ ਜਿਹੜਾ ਧਿਰ ਦੇ ਉੱਤੇ ਨਿਸ਼ਾਨਾ ਸੀਗਾ ਉਸ ਦਾ ਸਨਮਾਨ ਕਰਕੇ ਇਹ ਅੰਦੋਲਨਕਾਰੀ ਲੋਕਾਂ ਨੂੰ, ਸਵਾਲ ਕਰਨ ਵਾਲੀਆਂ ਧਿਰਾਂ ਨੂੰ ਚੜਾ ਰਹੇ ਨੇ। ਸਹੀ ਹੈ, ਬਿਲਕੁਲ ਜੀ। ਪ੍ਰੀਖਿਆ ਸੋਧ ਬਿੱਲ ਦੀ ਗੱਲ ਕਰੀਏ, ਸ਼ਰਮਾ ਜੀ ਕਹਿੰਦੇ ਆਪਣਾ ਹੀ ਕਾਨੂੰਨ ਹੁਣ ਮੋਦੀ ਸਰਕਾਰ ਨੂੰ ਬਦਲਣਾ ਪੈ ਰਿਹਾ ਜੀ। ਨਰਿੰਦਰ ਮੋਦੀ ਹੋਰੀ ਅੱਧੀ ਰਾਤ ਨੂੰ ਉੱਠ ਕੇ ਵੀਡੀਓ ਬਣਾਉਂਦੇ ਨੇ, ਬਿਲਕੁਲ ਬਣਾਉਂਦੇ ਨੇ, ਸੁਨੇਹਾ ਦੇਣ ਦੀਆਂ ਕੋਸ਼ਿਸ਼ਾਂ ਕਰਦੇ ਨੇ, ਫਿਰ ਦਿਨ ਚੜ੍ਹੇ ਇੱਕ ਵੀਡੀਓ ਬਣਾਉਂਦੇ ਨੇ, ਕਦੇ ਫਾਸਟ ਟਰੈਕ ਕੋਰਟ ਦੀ ਗੱਲ ਕਰਦੇ ਨੇ, ਕਦੇ ਕੈਬਨਿਟ ਦੇ ਵਿੱਚ ਬਿੱਲ ਲਿਆਉਣ ਦੀ ਗੱਲ ਕਰਦੇ ਨੇ, ਤੇ ਉਸੇ ਤਹਿਤ ਫਿਰ ਚਲੋ ਕਾਰਵਾਈ ਹੋ ਗਈ, ਮੰਤਰੀ ਦਾ ਅਸਤੀਫਾ ਵੀ ਕਰਾ ਲਿਆ ਡਰਾਮੇਬਾਜ਼ੀ ਤਹਿਤ, ਤੇ ਉਸ ਤੋਂ ਬਾਅਦ ਅੰਦੋਲਨ ਵੀ ਖਤਮ ਹੋ ਗਿਆ। ਤੇ ਇਹ ਕਹਿੰਦੇ ਜੀ ਲਓ ਜੀ, ਫਾਸਟ ਟਰੈਕ ਕੋਰਟ ਦੇ ਵਿੱਚ ਨੀਟ ਵਾਲੇ ਪੇਪਰ ਦੀ ਸੁਣਵਾਈ ਤਾਂ ਸ਼ੁਰੂ ਵੀ ਹੋ ਗਈ। ਠੀਕ ਹੈ ਜੀ, ਅੱਛਾ, ਕਮਾਲ ਆ। ਮੈਂ ਕਿਹਾ ਵੀ ਬੜੀ ਤੇਜ਼ੀ ਹੈ, ਜਦੋਂ ਦੇਖਿਆ ਤਾਂ ਸੀਬੀਆਈ ਦਾ ਵਕੀਲ ਹੀ ਨਹੀਂ ਆਇਆ ਉੱਥੇ। ਤੇ ਫਿਰ ਫਾਸਟ ਟਰੈਕ ਕਿਹੜੀ ਹੈ ਜੀ? ਹੁਣ 3 ਅਗਸਤ ਤੇ ਕਹਿੰਦੇ ਦੁਬਾਰਾ ਹੋ ਗਈ ਸੁਣਵਾਈ ਜੀ। ਵਿਰੋਧੀ ਧਿਰ ਦਾ ਲੀਡਰ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਜਾਂਦਾ ਕਿ ਜੀ ਪਹਿਲਾਂ ਪੁਲਿਸ ਦੀ ਕਾਰਵਾਈ ਦੇ ਤਾਂ ਕਰ ਲਓ ਕੋਈ ਕਾਰਵਾਈ, ਜਿਹੜੇ ਪੁਲਿਸ ਵਾਲਿਆਂ ਨੇ ਬੱਚਿਆਂ ਨਾਲ ਕੀਤਾ ਉਹਦੇ ਤੇ ਗੱਲ ਕਰਨ ਨੂੰ ਤਿਆਰ ਨਹੀਂ। ਸੰਸਦ ਜਦੋਂ ਦੁਬਾਰਾ ਸ਼ੁਰੂ ਹੋਈ ਤੇ ਇਹਨਾਂ ਨੇ ਜੀ ਬਿੱਲ ਪੇਸ਼ ਕਰਤਾ, ਜਿਹੜਾ ਪ੍ਰੀਖਿਆ ਸੋਧ ਬਿੱਲ। ਠੀਕ ਹੈ ਜੀ, ਪ੍ਰੀਖਿਆ ਸੋਧ ਬਿੱਲ 2026। ਹੁਣ ਜਦੋਂ ਪੇਸ਼ ਕੀਤਾ ਤਾਂ ਵਿਰੋਧੀ ਧਿਰ ਕਹਿੰਦੀ ਨਾ ਜੀ, ਪਹਿਲਾਂ 2 ਸਦਨਾਂ 'ਚ ਮੋਦੀ ਤੇ ਅਮਿਤ ਸ਼ਾਹ ਮਾਫੀ ਮੰਗਣ। ਠੀਕ ਹੈ, ਪਹਿਲਾਂ ਬੱਚਿਆਂ ਵਾਲੇ ਮਾਮਲੇ ਦੇ ਉੱਤੇ ਚਰਚਾ ਕਰੋ ਕਿ ਪੁਲਿਸ ਨੇ ਕੀ ਕੀਤਾ, ਤੁਸੀਂ ਉਹਦੀ ਕੋਈ ਕਾਰਵਾਈ ਕੀਤੀ ਨਹੀਂ ਕੀਤੀ, ਫਿਰ ਬਿੱਲ ਦੇ ਉੱਤੇ ਗੱਲ ਕਰਾਂਗੇ। ਉਹ ਕਹਿੰਦੇ ਤੁਸੀਂ ਪਹਿਲਾਂ ਕਹਿੰਦੇ ਸੀਗੇ ਜੀ ਅਸਤੀਫਾ ਹੋ ਗਿਆ, ਉਸ ਤੋਂ ਬਾਅਦ ਨੀਟ ਵਾਲੀ ਗੱਲ ਕਰਾਂਗੇ, ਕਹਿੰਦੇ ਏਦਾਂ ਹੀ ਕਹਿੰਦੇ ਹੁੰਦੇ। ਅੱਛਾ, ਉਹ ਬਹਿਸ ਹੋ ਗਈ ਜੀ, ਤਕਰਾਰ ਹੋਈ ਗਈ। ਕੱਲ ਪਹਿਲਾਂ 11 ਵਜੇ ਸ਼ੁਰੂ ਹੋ ਕੇ ਕਾਰਵਾਈ 12 ਵਜੇ ਰੁਕੀ। ਠੀਕ ਹੈ, ਫਿਰ 2 ਵਜੇ ਤੱਕ ਰੋਕ ਦਿੱਤੀ ਗਈ, 2 ਵਜੇ ਦੁਬਾਰਾ ਸ਼ੁਰੂ ਹੋਈ, ਫਿਰ 5 ਵਜੇ ਤੱਕ ਰੋਕਤੀ, ਫਿਰ 5 ਵਜੇ ਤੱਕ ਜਾ ਕੇ ਸਮਝਾਏ ਬੁਝਾਏ, ਪੜਦੇ ਉਹਨੇ ਮਨਾਏ। ਹੁਣ ਅੱਜ ਕਹਿੰਦੇ ਜੀ ਬਿੱਲ ਦੇ ਉੱਤੇ ਚਰਚਾ ਹੋਊ। ਠੀਕ ਹੈ ਜੀ, ਠੀਕ ਹੈ ਜੀ, ਚਰਚਾ ਹੋਣੀ ਬਣਦੀ ਹੈ। ਪਰ ਮੇਰਾ ਸਵਾਲ ਇਹ ਹੈ ਕਿ ਹੁਣ ਮੋਦੀ ਜੀ ਇਹ ਕਹਿ ਰਹੇ ਸੀ ਕਿ ਹੁਣ ਜਿਹੜਾ ਕਾਨੂੰਨ ਬਣੂਗਾ ਟੈਕਨੋਲੋਜੀ ਦੇ ਹਵਾਲੇ ਨਾਲ ਉਹ ਬਹੁਤ ਤਕੜਾ ਬਣੂਗਾ ਤੇ ਟੈਕਨੋਲੋਜੀ ਦੇ ਉਹਨੂੰ ਤਾਲੇ ਲੱਗੇ ਹੋਣਗੇ, ਫਿਰ ਕੋਈ ਚੋਰੀ ਨਹੀਂ ਹੋ ਸਕੂ, ਕੋਈ ਲੀਕੇਜ ਨਹੀਂ ਹੋ ਸਕੂ। ਪ੍ਰਵੀਨ ਜੀ 2024 ਤੇ 2026 ਕਿੰਨੀ ਕੁ ਟੈਕਨੋਲੋਜੀ ਬਦਲ ਗਈ ਜੀ ਇਸ ਦੌਰ ਦੇ ਵਿੱਚ। ਸਹੀ ਹੈ, ਇਹ ਜਾਂ ਕੀ ਹੋ ਗਿਆ? ਆਪਣਾ ਹੀ ਬਣਾਇਆ 2024 ਵਾਲਾ ਕਾਨੂੰਨ ਤੁਸੀਂ 2026 ਚ ਬਦਲਣ ਜਾ ਰਹੇ ਹੋ। ਜੀ ਜੀ, ਸਹੀ ਹੈ। ਜਾਂ ਤਾਂ ਇਹ ਹੋਵੇ ਕਿ ਸਦੀਆਂ ਪੁਰਾਣਾ ਕੋਈ ਕਾਨੂੰਨ ਬਣਿਆ ਵੀ ਉਹਦੇ ਵਿੱਚ ਕੋਈ ਮੌਕੇ ਦੇ ਹਿਸਾਬ ਨਾਲ ਇਹ ਚੇਂਜ ਆ ਗਈਆਂ ਸਾਰੀਆਂ, ਹੁਣ ਜਿਹੇ ਜਿਹਾ ਸੋਸ਼ਲ ਮੀਡੀਆ ਆ ਗਿਆ, ਜਿਹੜੀਆਂ ਤਕਨੀਕਾਂ ਆ ਗਈਆਂ, ਜਿਹੇ ਚੋਰੀ ਦੇ ਮਾਮਲੇ ਆ ਗਏ,
ਉਹ ਸਾਰਾ ਕੁਝ। ਸੋ ਫਿਰ ਜੇ ਇਹ ਸਾਰਾ ਪਹਿਲੂ ਹੈਗਾ ਤਾਂ ਫਿਰ ਇਹਦਾ ਮਤਲਬ ਖੇਲ ਕੀ ਹੈ? ਆ ਲਓ, ਖੇਲ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਕਾਨੂੰਨ ਬਣਿਆ, ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ। ਠੀਕ ਹੈ ਜੀ। ਪੰਜਾਬ ਸਰਕਾਰ ਕਹਿੰਦੀ ਵੀ ਲਓ ਜੀ ਅਸੀਂ ਸ਼ੁਕਰਾਨਾ ਯਾਤਰਾ ਕਰਨ ਲੱਗਿਆ ਕਿ ਕਮਾਲ ਦਾ ਕਾਨੂੰਨ ਬਣਾਤਾ, ਹੁਣ ਉਮਰ ਕੈਦ ਦੀ ਸਜ਼ਾ ਮਿਲਿਆ ਕਰੂ, ਇੰਨੇ ਲੱਖ ਜੁਰਮਾਨਾ ਮਿਲਿਆ ਕਰੂ, ਮੌਕੇ ਤੇ ਫੜੋ ਫੜਾਈ ਹੋ ਜਾਇਆ ਕਰੂ। ਅਸੀਂ ਕਹਿੰਦੇ ਜੀ ਧੰਨਵਾਦ ਤੁਹਾਡਾ, ਤੁਸੀਂ ਸਖਤ ਕਾਨੂੰਨ ਬਣਾ ਰਹੇ ਹੋ, ਸਖਤ ਸਜ਼ਾਵਾਂ ਬਣਾ ਰਹੇ ਹੋ ਤਾਂ ਕਿ ਕੋਈ ਅਜਿਹੀ ਹਿੰਮਤ ਨਾ ਕਰੇ। ਪਰ ਜਿੰਨੀਆਂ ਘਟਨਾਵਾਂ ਵਾਪਰ ਲੀਆਂ ਉਹਨਾਂ ਲਈ ਪਿਛਲੇ ਕਾਨੂੰਨ ਤਹਿਤ ਕਿਸੇ ਨੂੰ ਸਜ਼ਾ ਦਵਾਈ ਜੀ, ਸਹੀ ਹੈ। ਹੁਣ ਤੁਸੀਂ ਨਵਾਂ ਕਾਨੂੰਨ ਲਿਆ ਰਹੇ ਹੋ ਕਿ ਅੱਗੇ ਨੂੰ ਜੇ ਪੇਪਰ ਲੀਕ ਹੋਊਗਾ ਤਾਂ ਉਹਦੇ ਵਿੱਚ ਸਖਤ ਸਜ਼ਾਵਾਂ ਹੋਣਗੀਆਂ। ਪਰ ਜਨਾਬ ਜਿਹੜੇ 152 ਪੇਪਰ ਲੀਕ ਹੋਏ ਉਹਨਾਂ ਦੇ ਵਿੱਚ ਤੁਸੀਂ 2024 ਵਾਲੇ ਕਾਨੂੰਨ ਦੇ ਤਹਿਤ ਕਿਸੇ ਨੂੰ 3 ਸਾਲ ਦੀ ਵੀ ਸਜ਼ਾ ਕਰਾਈ, ਉਹ ਤਾਂ ਦੱਸੋ। ਹਾਂ ਬਿਲਕੁਲ ਸਹੀ ਜੀ। ਸਵਾਲ ਕਾਨੂੰਨ ਤਕੜੇ ਬਣਾਉਣ ਦਾ, ਸਜ਼ਾ ਦੀ ਮੱਦ ਵਧਾਉਣ ਦਾ, ਮਤਲਬ ਕਿ ਜੀ ਅਸੀਂ ਜੁਰਮਾਨਾ ਇੰਨੇ ਕਰੋੜ ਕਰਤਾ, ਇਹ ਕਰਨ ਦਾ ਸਵਾਲ ਤਾਂ ਇਹ ਕਿ ਕਾਨੂੰਨੀ ਪ੍ਰਕਿਰਿਆ ਤਹਿਤ ਕਿਸੇ ਨੂੰ ਅੰਦਰ ਰੱਖਿਆ, ਕਿਸੇ ਨੂੰ ਕਟਹਿਰੇ 'ਚ ਖੜਾ ਕੀਤਾ, ਕਿਸੇ ਤੇ ਕਾਰਵਾਈ ਕੀਤੀ, ਉਹ ਤਾਂ ਦੱਸੋ। ਜੀ ਜੀ ਬਿਲਕੁਲ। ਸਵਾਲ ਤਾਂ ਇਹ ਆ ਲਓ 2024 ਵਾਲਾ ਕਾਨੂੰਨ ਕਹਿੰਦੇ ਜੀ ਪੇਪਰ ਲੀਕ ਤੇ ਨਕਲ ਰੋਕਣ ਦੇ ਲਈ ਬਣਾਇਆ ਗਿਆ, ਤੇ ਹੁਣ 2026 ਵਾਲਾ ਸੋਧ ਬਿੱਲ ਕਾਨੂੰਨ ਨੂੰ ਹੋਰ ਸਖਤ ਬਣਾ ਕੇ ਜਾਂਚ ਤੇ ਟ੍ਰਾਇਲ ਦੀ ਪ੍ਰਕਿਰਿਆ ਤੇਜ਼ ਕੀਤੀ ਜਾਊਗੀ। 2024 ਵਾਲੇ ਦੇ ਵਿੱਚ ਜੇ ਕੋਈ ਵਿਅਕਤੀ 1 2 3 ਜਣੇ ਜੇ ਮੰਨ ਲਓ ਪੇਪਰ ਲੀਕ ਕਰਦੇ, ਕੁਝ ਕਰਦੇ, ਤਾਂ ਉਹਨਾਂ ਲਈ 3 ਤੋਂ 5 ਸਾਲ ਤੱਕ ਦੀ ਜੇਲ੍ਹ ਦੀ ਪ੍ਰੋਵੀਜ਼ਨ ਸੀਗੀ ਜੀ। 2026 ਵਾਲਾ ਜਿਹੜਾ ਸੋਧ ਬਿੱਲ ਪੇਸ਼ ਕੀਤਾ ਉਹਦੇ ਵਿੱਚ 5 ਸਾਲ ਤੋਂ ਲੈ ਕੇ 10 ਸਾਲ ਤੱਕ ਦੀ ਸਜ਼ਾ, 50 ਲੱਖ ਤੱਕ ਦਾ ਜੁਰਮਾਨਾ ਜੀ। ਪਰ ਜੇ ਕੋਈ ਸੰਸਥਾ, ਕੋਈ ਧੜਾ, ਕੋਈ ਗਰੁੱਪ, ਕੋਈ ਧਿਰ, ਕੋਈ ਗੈਂਗ, ਕੋਈ ਗਰੁੱਪ ਇਹ ਕਰਦਾ ਤਾਂ ਉਹਦੇ ਲਈ 2024 ਵਾਲੇ ਚ 5 ਸਾਲ ਤੋਂ ਲੈ ਕੇ 10 ਸਾਲ ਤੱਕ ਦੀ ਸਜ਼ਾ ਸੀ, 1 ਕਰੋੜ ਤੱਕ ਦਾ ਜੁਰਮਾਨਾ ਸੀ ਜੀ। ਤੇ ਹੁਣ ਵਾਲੇ ਚ 7 ਸਾਲ ਦੀ ਘੱਟੋ ਘੱਟ ਸਜ਼ਾ ਹੋਊਗੀ ਤੇ 10 ਕਰੋੜ ਦਾ ਜੁਰਮਾਨਾ ਹੋਊਗਾ। ਠੀਕ ਹੈ ਜੀ। 2 ਮਹੀਨੇ ਦੇ ਅੰਦਰ ਅੰਦਰ ਜੀ ਜਾਂਚ ਪੂਰੀ ਕਰਨੀ ਹੋਊਗੀ, ਪਹਿਲਾਂ ਕੋਈ ਹੱਦ ਤੈਅ ਨਹੀਂ ਸੀ। ਇਹ ਸਾਰਾ ਬਦਲਾਅ ਹੈ। ਹੁਣ ਬਦਲਾਅ ਦੇ ਪੱਖ ਤੋਂ ਦੇਖ ਕੇ ਲੱਗਦਾ ਕਿ ਕਾਨੂੰਨ ਬਹੁਤ ਸਖਤ ਬਣ ਰਿਹਾ ਹੈ। ਹਾਂਜੀ ਹਾਂਜੀ ਬਿਲਕੁਲ। ਪਰ ਸਵਾਲ ਤਾਂ ਇਹ ਹੈ ਕਿ ਜੇ ਪੁਰਾਣੇ ਤਹਿਤ ਕਿਸੇ ਨੂੰ ਸਜ਼ਾਵਾਂ ਨਹੀਂ ਤਾਂ ਨਵੇਂ ਤਹਿਤ ਸਜ਼ਾਵਾਂ ਕਿਵੇਂ ਮਿਲਣਗੀਆਂ, ਉਹਦਾ ਜਵਾਬ ਤਾਂ ਦਿਓ। ਪਹਿਲੂ ਇਹ ਇਸ ਲਈ ਗੋਗਲੂਆਂ ਤੋਂ ਮਿੱਟੀ ਝਾੜਨ ਦੀ ਪ੍ਰਕਿਰਿਆ ਸਹੀ ਹੈ, ਇਹ ਨਿਊਜ਼ ਸਰਕਲ ਤੋੜਨ ਦੀ ਪ੍ਰਕਿਰਿਆ। ਧਿਆਨ ਹੁਣ ਉਸ ਪੇਪਰ ਲੀਕ ਵਾਲੇ ਮਾਮਲੇ ਤੋਂ, ਸਿੱਖਿਆ ਨੀਤੀ ਵਾਲੇ ਮਾਮਲੇ ਤੋਂ, ਸਰਕਾਰ ਘੀਰੀ ਵਾਲੇ ਮਾਮਲੇ ਤੋਂ ਹਟਾ ਕੇ ਕਾਨੂੰਨ ਤੇ ਲਿਆਉਣ ਦੀ ਪ੍ਰਕਿਰਿਆ। ਸੋ ਹੁਣ ਚਰਚਾ ਲਈ ਮਨਾ ਲਿਆ ਤੇ ਹੁਣ ਨਹਿਰੂ ਦਾ ਦੌਰ, ਰਾਜੀਵ ਦਾ ਦੌਰ, ਅੰਗਰੇਜ਼ਾਂ ਦਾ ਦੌਰ, ਮੁਗਲਾਂ ਦਾ ਦੌਰ, ਸਾਰਾ ਕੁਝ ਗਿਣਾ ਲੈਣਗੇ, ਆਪਣੀ ਗਲਤੀ ਨਹੀਂ ਮੰਨਣੀ। ਹੁਣ ਜਦੋਂ ਸਵਾਲ ਆਉਂਦਾ ਉੱਥੇ ਵੀ ਹੁਣ ਪੰਜਾਬ ਵਾਲੇ ਪੇਪਰ ਲੀਕ ਦਾ ਮਾਮਲਾ ਜੀ ਰੌਲਾ ਪੈ ਰਿਹਾ, ਪਰ ਕਿੱਥੇ ਹੈ ਸਰਦ ਧਿਰਾਂ? ਨਾ ਵਿਰੋਧੀ ਧਿਰੋਂ ਰੋਲ ਨਿਭਾਵੇ, ਨਾ ਸੱਤਾਧਾਰੀ ਧਿਰ ਰੋਲ ਨਿਭਾਵੇ। ਉਸੇ ਤਰ੍ਹਾਂ ਉੱਥੇ ਵੀ 2 ਦਿਨ ਰੌਲਾ ਪੈ ਲਿਆ, ਹੁਣ ਅੱਜ ਬੈਠ ਕੇ ਚਰਚਾ ਜੀ ਕਰ ਲੈਣਗੇ, ਅਗਲੇ ਨੂੰ ਗਿਣਤੀ ਆ ਗਈ, ਅਗਲੇ ਪਾਸ ਵੀ ਕਰ ਲੈਣਗੇ। ਸਵਾਲ ਤਾਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ, ਉਹ ਕਦੋਂ? ਸਖਤ ਕਾਨੂੰਨ ਤਾਂ ਹੋਰਨਾਂ ਮਾਮਲਿਆਂ ਦੇ ਵਿੱਚ ਵੀ ਬਹੁਤ ਨੇ ਸ਼ਰਮਾ ਜੀ। ਕਨਵਿਕਸ਼ਨ ਦਰ ਕਿੰਨੀ ਹੈ ਤੁਹਾਡੀ, ਕਿੰਨੇ ਲੋਕਾਂ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ, ਉਹ ਗੱਲ ਵੱਡੀ ਹੈ ਅਸਲ ਦੇ ਵਿੱਚ। ਚੋਰੀ ਨੂੰ ਲੈ ਕੇ ਕਾਨੂੰਨ ਹੈ, ਕਤਲ ਨੂੰ ਲੈ ਕੇ ਕਾਨੂੰਨ ਹੈ, ਸਜ਼ਾਵਾਂ ਨੇ, ਫਿਰ ਕਿ ਕਤਲ, ਬਲਾਤਕਾਰ, ਚੋਰੀਆਂ ਬੰਦ ਹੋ ਗਈਆਂ, ਇਹ ਤਾਂ ਦੱਸੋ। ਸਖਤ ਕਾਨੂੰਨ ਦਾ ਮਤਲਬ ਤਾਂ ਇਹ ਸਮਝਾਓ ਨਾ। ਸਹੀ ਹੈ, ਬਿਲਕੁਲ ਜੀ। ਤੇ ਅਗਲੀ ਗੱਲ ਕਰੀਏ ਪੰਜਾਬ ਦੀ, ਕਹਿੰਦੇ ਪੰਜਾਬ ਦੇ ਵਿੱਚ ਚੋਣਾਂ ਦੇ ਦਿਨਾਂ ਦੇ ਦੌਰਾਨ ਹੜਤਾਲਾਂ ਦੇ ਦਿਨ ਆ ਗਏ ਜੀ। ਦੇਖੋ ਵੈਸੇ ਤਾਂ ਇਹ ਉਹ ਦਿਨ ਹੁੰਦੇ ਨੇ ਜਦੋਂ 5-7 ਮਹੀਨੇ ਰਹਿ ਜਾਣ ਚੋਣਾਂ 'ਚ ਜੀ, ਤਾਂ ਸਰਕਾਰ ਮਤਲਬ ਕਿ ਰਿਓੜੀਆਂ ਬਣ ਰਹੀ ਹੁੰਦੀ ਹੈ ਕਿ ਕਿਸੇ ਤਰੀਕੇ ਨਾਲ ਸਾਰਿਆਂ ਨੂੰ ਖੁਸ਼ ਰੱਖੀਏ। ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਇਹਨਾਂ ਦਿਨਾਂ 'ਚ ਕੋਈ ਧਰਨਾ ਪ੍ਰਦਰਸ਼ਨ ਮੁਜ਼ਾਹਰਾ ਨਾ ਹੋਵੇ। ਪਰ ਇਹ ਤਾਂ ਉਹ ਸਰਕਾਰ ਸੀ ਜਿਹੜੀ ਕਹਿ ਕੇ ਆਈ ਸੀ ਕਿ ਸਾਡੇ ਰਾਜ 'ਚ ਕੋਈ ਧਰਨਾ ਪ੍ਰਦਰਸ਼ਨ ਮੁਜ਼ਾਹਰਾ ਨਹੀਂ ਹੋਊਗਾ। ਅਸੀਂ ਸਮਝਦੇ ਸੀਗੇ ਕਿ ਉਹਦਾ ਮਤਲਬ ਇਹ ਹੈ ਕਿ ਸਾਰਿਆਂ ਦੇ ਮਸਲੇ ਹੱਲ ਹੋ ਜਾਣਗੇ। ਅਸਲ 'ਚ ਇਹਨਾਂ ਨੂੰ ਸੀਗਾ ਕਿ ਅਸੀਂ ਡੰਡੇ ਨਾਲ ਹਰ ਮਸਲਾ ਹੱਲ ਕਰ ਲਾਂਗੇ, ਕਿਉਂਕਿ ਇਹ ਪੁਲਿਸ ਨਾਲ ਹੀ ਹਰ ਮਸਲਾ ਹੱਲ ਕਰਨਾ ਚਾਹੁੰਦੇ ਆ। ਬਿਲਕੁਲ। ਜਦੋਂ ਹੜਤਾਲਾਂ ਦਾ ਜ਼ਿਕਰ ਆਉਂਦਾ, ਧਰਨਾ ਦਾ ਜ਼ਿਕਰ ਆਉਂਦਾ, ਤਾਂ ਲੋਕਾਂ ਨੂੰ ਲੱਗਦਾ ਅੱਛਾ ਫਿਰ ਕਿਸਾਨਾਂ ਨੇ ਕੋਈ ਧਰਨਾ ਲਾਤਾ ਹੋਊਗਾ। ਜੀ ਜੀ। ਫਿਰ ਕਿਸਾਨ ਜਥੇਬੰਦੀਆਂ ਸੜਕ ਤੇ ਆ ਗਈਆਂ। ਬਿਲਕੁਲ ਜੀ। ਸਭ ਤੋਂ ਵੱਧ ਕਿਸਾਨ ਜਥੇਬੰਦੀਆਂ ਧਰਨੇ ਲਾਉਂਦੀਆਂ, ਸਭ ਤੋਂ ਵੱਧ ਕਿਸਾਨ ਜਥੇਬੰਦੀਆਂ ਸੜਕਾਂ ਤੇ ਆਉਂਦੀਆਂ, ਕਿਉਂਕਿ ਉਹੀ ਇੱਕ ਧਿਰ ਬਚੀ ਹੈ ਜਿਹੜੀ ਸਰਕਾਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਹੱਥਾਂ ਅੜਦੀ ਹੈ। ਉਹਨਾਂ 'ਚ ਲੱਖਾਂ ਖਾਮੀਆਂ, ਲੱਖਾਂ ਊਣਤਾਈਆਂ, ਲੱਖਾਂ ਮਸਲੇ ਹੈ, ਪਰ ਉਹ ਅਜੇ ਵੀ ਕੇਂਦਰ ਤੋਂ ਲੈ ਕੇ ਸੂਬੇ ਸਰਕਾਰ ਨੂੰ ਜੇ ਸਵਾਲ ਕਰਨ ਵਾਲੀ ਧਿਰ ਹੈਗੀ ਆ ਤਾਂ ਕਿਸਾਨ ਜਥੇਬੰਦੀਆਂ। ਪਰ ਦੂਸਰੇ ਪਾਸੇ ਜਿਹੜੀਆਂ ਸਰਕਾਰਾਂ ਇਹ ਸਮਝਦੀਆਂ ਕਿ ਅਸੀਂ ਮੁਲਾਜ਼ਮਾਂ ਦੇ ਸਿਰ ਤੇ ਬਣ ਜਾਂਦੀਆਂ, ਉਹ ਹੁਣ ਮੁਲਾਜ਼ਮਾਂ ਵਾਲੇ ਮਾਮਲੇ 'ਚ ਵੀ ਕਰੀਆਂ। ਡੀ ਵਾਲਾ ਮਾਮਲਾ ਸਰਕਾਰ ਦੇ ਲਈ ਗਲੇ ਦੀ ਹੱਡੀ ਬਣਿਆ। ਸਹੀ ਹੈ, ਬਿਲਕੁਲ। ਉਸ ਮਾਮਲੇ 'ਚ ਬੁਰੀ ਤਰ੍ਹਾਂ ਘਿਰੇ। ਪਾਵਰਕਾਮ ਦਾ ਪੱਠਾ ਬੈਠ ਰਿਹਾ,
ਉਹਨੂੰ ਸਮੇਂ ਸਿਰ ਸਬਸਿਡੀ ਅਦਾ ਨਹੀਂ ਕਰ ਪਾ ਰਹੇ। ਉਧਰ ਤਨਖਾਹ ਪੈਨਸ਼ਨਾਂ ਦਾ ਮਸਲਾ ਹੈ, ਉਹਨਾਂ ਦੇ ਪੱਕੇ ਹੋਣ ਵਾਲਾ ਕੱਚਿਆਂ ਦਾ ਮਸਲਾ ਹੈ, ਉਹ ਪਟਿਆਲੇ ਧਰਨੇ ਤੇ ਬੈਠੇ ਤੁਸੀਂ ਉਹ ਡਾਂਗ ਫੇਰੀ ਉਹਨਾਂ ਤੇ। ਸਹੀ ਹੈ। ਬਿਜਲੀ ਕਰਮਚਾਰੀ ਹੜਤਾਲ ਤੇ ਚਲੇ ਗਏ, ਹਫ਼ਤਾ ਭਰ ਪੰਜਾਬ ਰੱਬ ਆਸਰੇ ਰਿਹਾ। ਇੱਕ ਦਿਨ ਪਹਿਲਾਂ ਅਮਨ ਅਰੋੜਾ ਨੇ ਅੱਧੀ ਰਾਤ ਨੂੰ ਕੱਚੀ ਪੱਕਾ ਸਮਝੌਤਾ ਕਰਕੇ ਉਹਨਾਂ ਨੂੰ ਮੱਥਾ ਮਨਾਇਆ। ਮੀਟਰ ਰੀਡਰ ਅਜੇ ਤੱਕ ਹੜਤਾਲ ਤੇ ਨੇ, ਬਿੱਲ ਨਹੀਂ ਨਿਕਲ ਰਹੇ, ਕੁਝ ਨਹੀਂ ਆ ਰਹੇ, ਉਹ ਹੜਤਾਲ ਚੱਲ ਰਹੀ ਆ। ਸਹੀ ਹੈ। ਸਫਾਈ ਕਰਮੀਆਂ ਦੀ 20 ਦਿਨ ਹੜਤਾਲ ਚੱਲੀ। ਜੋ ਤਕਰਾਰ ਬਹਿਸ ਉੱਤੇ ਹੋਈ ਕਿ ਜੀ ਕੂੜਾ ਸਿੱਟਤਾ, ਉਹ ਇੱਕ ਦਿਨ ਸਿੱਟਤਾ ਤੇ ਉਹ ਤਾਂ ਰੋਜ਼ ਚੱਕਦੇ ਨੇ ਕੂੜਾ ਉਹੀ। ਤਾਂ ਉਹਨਾਂ ਤੇ ਕਿਉਂ ਨਹੀਂ ਉਹ ਪਹਿਲੂ ਆਉਂਦਾ ਕਿ ਹਾਂ ਤਰਸ ਆਉਂਦਾ ਵੀ ਇਹੀ ਚੱਕਦੇ, ਅਸੀਂ ਵੀ ਇਹਨਾਂ ਨਾਲ ਖੜੀਏ ਕਦੇ। ਸਹੀ ਹੈ। ਸੋ ਉਹ 10,000 12,000 ਦੀ ਤਨਖਾਹ ਤੇ ਕੰਮ ਕਰੀ ਜਾਂਦੇ ਨੇ, ਤਨਖਾਹ ਵਧਾਉਣ ਨੂੰ ਕੋਈ ਤਿਆਰ ਨਹੀਂ। ਫਿਰ ਉਹਨਾਂ ਚ ਅੱਗੇ ਠੇਕੇਦਾਰ ਸਿਸਟਮ, ਜਿਹੜੇ ਅੱਜ ਆਪਣੀ 10,000 ਦੀ ਤਨਖਾਹ ਵਧਾਉਣਾ ਚਾਹੁੰਦੇ ਨੇ, ਜਿਹੜਾ ਠੇਕੇਦਾਰ ਨੇ ਕੱਚਾ ਰੱਖਿਆ ਬੰਦਾ ਦਿਹਾੜੀ ਤੇ, ਉਹਦੇ ਪਰ ਉਹ ਅਫਸਰ ਬਣ ਜਾਂਦੇ ਨੇ ਕਿ ਤੇਤੋਂ ਕੰਮ ਅਸੀਂ ਵੱਧ ਲਵਾਂਗੇ, ਜਿਹਨੂੰ ਘੱਟ ਪੈਸੇ ਮਿਲਦੇ ਨੇ ਕੰਮ ਉਹ ਵੱਧ ਕਰ ਰਿਹਾ ਹੁੰਦਾ। ਉਹ ਪਹਿਲੂ ਫਿਰ ਠੇਕੇਦਾਰੀ ਸਿਸਟਮ ਦੇ ਖਿਲਾਫ ਲੜਾਈ। ਸੋ ਉਹ ਲੰਬੀ ਜੱਦੋਜਹਿਦ ਤੋਂ ਬਾਅਦ ਕੱਲ ਰਾਤ ਉਹਨਾਂ ਨੂੰ ਬੈਂਸਵਾਰੀ ਮਨਾਮ ਨੂੰ ਕਿਹਾ ਜੀ, ਕਹਿੰਦੇ ਲਓ ਜੀ ਹੋ ਗਿਆ ਸਮਝੌਤਾ ਸਾਡਾ, ਅਸੀਂ ਤਨਖਾਹ ਇਹਨਾਂ ਦੀ 20,000 ਕਰ ਦੇਣੀ ਹੁਣ। ਇੱਧਰ ਸਭ ਤੋਂ ਵੱਧ ਜਿਹੜਾ ਇਹਨਾਂ ਦਾ ਸਟਾਰ ਪ੍ਰਚਾਰਕ ਯੋਜਨਾ ਉਹ ਹੈ ਜੀ ਮੁਹੱਲਾ ਕਲੀਨਿਕ। ਆਮ ਆਦਮੀ ਮੁਹੱਲਾ ਕਲੀਨਿਕ ਬੜੇ ਫੱਟੇ ਫੁੱਟੇ ਲਾਏ, ਫਿਰ ਆਯੁਸ਼ਮਾਨ ਵਾਲੀ ਯੋਜਨਾ ਵਾਲੇ ਫੱਟੇ ਬਣ ਕੇ ਵਿੱਚੋਂ ਉਤਾਰਨੇ ਪੈ ਗਏ ਅੱਧੀ ਥਾਵਾਂ ਦੇ ਉੱਤੇ। ਉਹ ਪੰਜਾਬ ਦੇ ਵਿੱਚ 1000 ਦੇ ਗੇੜ ਦੇ ਵਿੱਚ ਮੁਹੱਲਾ ਕਲੀਨਿਕ ਨੇ ਜੀ, ਆਮ ਆਦਮੀ ਮੁਹੱਲਾ ਕਲੀਨਿਕ। ਹੁਣ ਉਹਨਾਂ ਦੇ 1000 ਦੇ ਵਿੱਚ ਮਤਲਬ ਇੱਕ ਡਾਕਟਰ ਹੁੰਦਾ ਹੈ, ਇੱਕ ਫਾਰਮਾਸਿਸਟ ਹੁੰਦਾ ਹੈ, ਇੱਕ ਸਹਾਇਕ ਹੁੰਦਾ, 3 ਕੁ ਮੁਲਾਜ਼ਮ ਮੰਨ ਲਓ ਹਰੇਕ ਉਹਦੇ ਵਿੱਚ ਹੈਗੇ ਨੇ ਜੀ ਜੀ। ਤੇ ਜੇ ਉਹ 1000 ਤੋਂ ਵੱਧ ਨਹੀਂ ਤਾਂ 3000 ਤੋਂ ਵੱਧ ਉਹ ਮੁਲਾਜ਼ਮ ਕੱਲ ਉਹ ਹੜਤਾਲ ਤੇ ਆ ਗਿਆ। ਕਹਿੰਦਾ ਵੀ ਸਾਨੂੰ 12,000 10,000 ਤੋਂ ਉੱਪਰ ਬਣਦਾ ਹੀ ਨਹੀਂ ਕਿਸੇ ਨੂੰ, ਵੱਧ ਤੋਂ ਵੱਧ ਕਿਸੇ ਨੂੰ 14,000 ਬਣ ਜੂ। ਕਹਿੰਦੇ ਦੱਸੋ ਜੀ ਇਹਨੇ ਨਾਲ ਘਰ ਚੱਲਦਾ ਜੀ, ਸਾਨੂੰ ਸਿਹਤ ਵਿਭਾਗ 'ਚ ਲਿਆਓ, ਪੱਕੇ ਕਰ ਲਓ, ਸਾਡੇ ਇਸ ਕੰਮ ਨੂੰ ਤਜਰਬੇ 'ਚ ਗਣ ਲਓ। ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਮਤਲਬ ਸਫਾਈ ਕਰਮੀ ਵੀ 10-12 ਨੂੰ ਲੱਗਿਆ, ਡਾਕਟਰ ਵੀ 10-12 ਨੂੰ ਲੱਗਿਆ ਜੀ ਜੀ, ਤੇ ਉਹਨਾਂ ਦਾ ਵੀ ਘਰ ਨਹੀਂ ਚੱਲ ਸਕਦਾ 10,000 ਨਾਲ ਘਰ ਜਾਂਦਾ। ਇਹਨਾਂ ਦੇ ਸਾਰੇ ਮਸਲੇ ਇੱਕੋ ਤਰ੍ਹਾਂ ਦੇ ਨੇ। ਤੁਸੀਂ ਇਹ ਕਹਿ ਕੇ ਆਏ ਸੀ ਕਿ ਸਾਡੇ ਦੌਰ 'ਚ ਕੱਚਾ ਮੁਲਾਜ਼ਮ ਹੋਊਗਾ ਹੀ ਨਹੀਂ ਕੋਈ। ਸਹੀ ਹੈ। ਤੇ ਤੁਸੀਂ ਪੱਕੇ ਵੀ ਨਹੀਂ ਕਰਦੇ, ਤੇ ਜਿਹੜੇ ਪਹਿਲੇ ਪੱਕੇ ਨੇ ਉਹਨਾਂ ਦੇ ਭੱਤੇ ਵੀ ਨਹੀਂ ਵਧਾ ਰਹੇ, ਤਨਖਾਹ ਵੀ ਨਹੀਂ ਵਧਾ ਰਹੇ। ਸੋ ਦੋਏ ਪਾਸੇ ਜਿਸ ਤਰ੍ਹਾਂ ਤਰੀਕਾ ਕਰਾ, ਫਿਰ ਉਹ ਵੀ ਗੱਲ ਹੜਤਾਲ ਤੇ ਜੀ। ਇਹ ਤੋਂ ਪਹਿਲਾਂ ਤੁਸੀਂ ਦੇਖ ਲਓ ਕੱਚੇ ਅਧਿਆਪਕ, ਪੱਕੇ ਅਧਿਆਪਕ, ਹੈ ਨਾ। ਇਹ ਤੋਂ ਪਹਿਲਾਂ PRTC ਵਾਲੇ ਦੇਖ ਲਓ, ਸੁਵਿਧਾ ਕੇਂਦਰ ਵਾਲੇ ਦੇਖ ਲਓ, ਵੈਟਰਨਰੀ ਡਾਕਟਰ ਦੇਖ ਲਓ, ਕਿੰਨਾ ਵਰਤਾਰਾ ਲਗਾਤਾਰ ਰਿਹਾ। DC ਦਫ਼ਤਰਾਂ ਦੇ ਵਿੱਚ ਹੜਤਾਲ ਚੱਲੀ ਜਾਂਦੀ ਆ, ਉੱਥੇ ਮਾਨ ਵਿਭਾਗ ਵਾਲੇ ਕਹਿੰਦੇ ਜੀ ਉਹ ਅਸੀਂ ਹੜਤਾਲ ਤੇ ਆ। ਸੋ ਸਮੁੱਚਾ ਵਰਤਾਰਾ ਹੜਤਾਲੋ ਹੜਤਾਲੀ ਹੋਇਆ, ਤੇ ਇਹਨਾਂ ਤੋਂ ਮਾਮਲੇ ਹੱਲ ਨਹੀਂ ਹੋ ਰਹੇ। ਮਜ਼ਦੂਰ ਤੇ ਕਿਸਾਨੀ ਦੇ ਮਸਲੇ ਉਹ ਅੱਡ ਖੜੇ ਨੇ। ਸੋ ਮਨਰੇਗਾ ਵਾਲੇ ਤੁਸੀਂ ਪਹਿਲਾਂ ਕੁੱਟ ਕੇ ਹਟੇ ਉਹਨਾਂ ਨੂੰ ਵੀ। ਸੋ ਇਸ ਲਈ ਸਰਕਾਰ ਨੂੰ ਲੱਗਦਾ ਕਿ ਡੰਡੇ ਦੇ ਜ਼ੋਰ ਤੇ ਅਸੀਂ ਸਾਰੇ ਮਸਲੇ ਹੱਲ ਕਰ ਲਾਂਗੇ। ਹਕੀਕਤ ਦੇ ਵਿੱਚ ਸਾਰੇ ਪਾਸੇ ਖਿਲਾਰਾ ਹੈ, ਤੇ ਇਹਨਾਂ ਨੂੰ ਲੱਗਦਾ 1000-1500 ਨਾਲ ਅਸੀਂ ਘੁੱਗੀ ਕੁੱਟ ਲੈਣੀ ਆ, ਅਸੀਂ ਮੁਫਤ ਬਿਜਲੀ ਵਾਲੇ ਫਾਰਮੂਲੇ ਤੇ ਘੁੱਗੀ ਕੁੱਟ ਲੈਣੀ ਆ, ਅਸੀਂ ਆਟਾ ਦਾਲ ਦੇ ਕੇ ਉਹਨਾਂ ਦੇ ਜਵਾਕਾਂ ਨੂੰ ਝੋਲੇ ਦੇ ਕੇ ਆਪਣੀਆਂ ਫੋਟੋਆਂ ਵਾਲੇ ਉਹਦੇ ਨਾਲ ਘੁੱਗੀ, ਇਹ ਘੁੱਗੀ ਕੁੱਟਣ ਨੂੰ ਫਿਰਦੇ ਨੇ ਸਰਕਾਰੀ ਯੋਜਨਾਵਾਂ ਤਹਿਤ। ਇੰਜ ਨਹੀਂ ਹੁੰਦਾ। ਇਹ ਸਰਕਾਰ ਪੂਰੀ ਤਰ੍ਹਾਂ ਘਿਰੀ ਫਸੀ ਹੈ, ਤੇ ਹੁਣ ਇਹਨੂੰ ਸੈਟਲ ਟੈਕਲ ਕਰਨਾ ਚਾਹੁੰਦੀ ਹੈ। ਦੇਖਦੇ ਹਾਂ ਸੈਟਲ ਟੈਕਲ ਹੋਣ ਤੋਂ ਬਾਅਦ ਵੀ ਵੋਟਾਂ ਕਿੰਨੀਆਂ ਬਦਲਦੀਆਂ ਨਹੀਂ ਬਦਲਦੀਆਂ, ਇਹ ਸਮਾਂ ਦੱਸੂਗਾ। ਕਿਸੇ ਦਿਨ ਇਹ ਗੱਲ ਕਰਦੇ ਹੁੰਦੇ ਸੀ ਵੀ ਜਿਹੜਾ ਸੁਖਬੀਰ ਬਾਦਲ ਚੋਣ ਪ੍ਰਚਾਰ ਕਰ ਰਿਹਾ ਉਹ ਖਜ਼ਾਨੇ ਚੋਂ ਕਰ ਰਿਹਾ, ਪੈਸਾ ਸਰਕਾਰ ਦਾ ਲੱਗ ਰਿਹਾ, ਲੋਕਾਂ ਦਾ ਲੱਗ ਰਿਹਾ, ਤੇ ਚੋਣ ਪ੍ਰਚਾਰ ਅਕਾਲੀ ਦਲ ਦਾ। ਅੱਜ ਖੁਦ ਉਹ ਚੀਜ਼ਾਂ ਆਪ ਕਰ ਰਹੇ ਨੇ। ਤੇ ਅਗਲੀ ਗੱਲ ਜਾਂਦੇ ਕਰੀਏ ਹਵਾਈ ਕਿਰਾਏ ਦੀ। ਕਹਿੰਦੇ ਭਾਰਤ ਦੇ ਵਿੱਚ ਹਵਾਈ ਕਿਰਾਇਆ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ 20% ਵੱਧ ਗਿਆ ਜੀ। ਪ੍ਰਵੀਨ ਜੀ, 1 ਸਾਲ ਦੇ ਵਿੱਚ 20% ਕਿਰਾਏ ਦਾ ਵਧਣਾ ਆਪਣੇ ਆਪ 'ਚ ਸਵਾਲ ਤਾਂ ਹੈ ਜੀ ਜੀ। ਇਹ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਰਾਜ ਸਭਾ ਦੇ ਵਿੱਚ ਇੱਕ ਚਰਚਾ ਦੇ ਦੌਰਾਨ ਸਾਡੇ ਜਿਹੜੇ ਖੁਦ ਦੇ ਮਤਲਬ ਹਵਾਬਾਜੀ ਮੰਤਰੀ ਨੇ ਮੁਰਲੀਧਰਨ ਜੀ, ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ 1 ਸਾਲ ਦੇ ਦਰਮਿਆਨ ਭਾਰਤ ਦੇ ਵਿੱਚ ਹਵਾਈ ਕਿਰਾਏ 'ਚ 20.5% 20.5% ਵਾਧਾ ਹੋਇਆ। ਠੀਕ ਹੈ ਜੀ। ਔਰ ਇਹ ਔਸਤਨ ਵਾਧਾ 72 ਰੂਟਾਂ ਦੇ ਹਵਾਲੇ ਨਾਲ ਉਹਨੇ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਰੂਟ ਤਾਂ ਨਹੀਂ ਗਣਾਏ ਕਿਹੜੇ ਹੈ, ਪਰ ਇੱਕ ਗੱਲ ਸਾਫ਼ ਹੋ ਗਈ ਕਿ ਜੇ ਤੁਸੀਂ 72 ਰੂਟਾਂ ਦੇ ਹਵਾਲੇ ਨਾਲ ਐਵਰੇਜ ਕੱਢ ਕੇ ਦੇ ਰਹੇ ਹੋ ਤਾਂ ਮਤਲਬ ਕਈ ਥਾਵਾਂ ਦੇ ਉੱਤੇ 25-30% ਵੀ ਵਧਿਆ ਹੋਊਗਾ, ਕਈ ਥਾਵਾਂ ਤੇ 12-15% ਵੀ ਵਧਿਆ ਹੋਊਗਾ ਜੀ ਜੀ। ਸੋ ਐਵਰੇਜ 20% ਹੈ। ਘਰੇਲੂ ਉਡਾਨਾਂ ਦਾ ਹਵਾਲਾ ਹੈ, ਤੇ ਉਹਦੇ ਨਾਲ ਹੀ ਇਹ ਵੀ ਦੱਸਦਾ ਕਿ ਸਾਡੇ ਕੰਟਰੋਲ 'ਚ ਨਹੀਂਗਾ ਜੀ ਜੀ। ਇਹ ਆਪਣੀਆਂ ਸਹੂਲਤਾਂ ਅਨੁਸਾਰ, ਆਪਣੀਆਂ ਸੇਵਾਵਾਂ ਅਨੁਸਾਰ, ਆਪਣੇ ਖਰਚਿਆਂ ਅਨੁਸਾਰ, ਆਪਣੀ ਮਤਲਬ ਕਿ ਜਿਸ ਪੱਧਰ ਦੀ ਇਹ ਸੇਵਾ ਦਿੰਦੇ ਨੇ ਉਹਦੇ ਹਵਾਲੇ ਨਾਲ ਇਹ ਆਪ ਹੀ ਕਿਰਾਇਆ ਤੈਅ ਕਰ ਸਕਦੇ। ਫਿਰ ਇਹੀ ਤਾਂ ਸਵਾਲ ਅਕਸਰ ਕਿਸਾਨ ਕਰਦਾ। ਸਹੀ ਹੈ।
ਕਿ ਮੈਂ ਆਪਣੀ ਫਸਲ ਪੈਦਾ ਕਰਦਾ ਤੇ ਮੈਨੂੰ ਮੁੱਲ ਤੈਅ ਕਰਨ ਦਾ ਵੀ ਹੱਕ ਨਹੀਂ। ਹੱਕ ਨਹੀਂ ਗਾ, ਸਹੀ ਗੱਲ। ਤੇ ਜਿਹੜਾ ਮੁੱਲ ਤੁਸੀਂ ਤੈਅ ਕਰਦੇ ਉਹਦੇ ਤੇ ਵੀ ਖਰੀਦ ਨਹੀਂ ਕਰਦੇ। ਤੇ ਇੱਥੇ ਇਹਨਾਂ ਨੂੰ ਸਾਰੀਆਂ ਮੌਜਾਂ ਨੇ। ਜੀ ਹੁਣ ਕਹਿਣ ਨੂੰ ਤਾਂ ਪੈਟਰੋਲ ਡੀਜ਼ਲ ਵੀ ਕਹਿੰਦੇ ਨੇ ਨਾ ਕਿ ਖੁੱਲੇ ਬਾਜ਼ਾਰ 'ਚ ਹੈ, ਪਰ ਉਹ ਕੰਟਰੋਲ ਆਪਣੇ ਕੋਲ ਰੱਖਿਆ ਹੋਇਆ। ਕੰਟਰੋਲ ਇਹ ਵੀ ਇਹਨਾਂ ਕੋਲ ਹੈਗਾ। ਅਸਲ 'ਚ ਅੱਧੇ ਤੋਂ ਵੱਧ ਤਾਂ ਹਿੱਸੇਦਾਰੀਆਂ ਇਹਨਾਂ ਦੀਆਂ ਹੁੰਦੀਆਂ ਨੇ ਇਹਨਾਂ 'ਚ। ਸਹੀ ਹੈ ਜੀ। ਸੋ ਕਰੋਨਾ ਕਾਲ ਦੇ ਦਰਮਿਆਨ ਸਹੂਲਤਾਂ ਘਟ ਗਈਆਂ ਸੀ, ਕਿਰਾਇਆ ਵੱਧ ਗਿਆ ਸੀ। ਮੁੜ ਕੇ ਅਸੀਂ ਕਿਰਾਇਆ ਘਟਦਾ ਨਹੀਂ ਦੇਖਿਆ, ਸਹੂਲਤਾਂ ਮੁੜ ਕੇ ਉਹ ਬਹਾਲ ਹੁੰਦੀਆਂ ਨਹੀਂ ਦੇਖੀਆਂ। ਸਹੀ ਹੈ। ਤੇ ਹੁਣ ਜੀ ਇਰਾਨ ਨਾਲ ਜੰਗ ਲੱਗ ਗਈ ਜੀ, ਅਮਰੀਕਾ ਨੇ ਹਮਲਾ ਕਰਤਾ ਜੀ, ਉਹਦਾ ਅਸਰ ਹੋ ਗਿਆ ਜੀ। ਲਓ ਜੀ ਇਹ ਵੀ ਫਿਊਲ 'ਚ ਵਾਧਾ ਹੋ ਗਿਆ ਜੀ, ਇਸ ਵੀ ਵੱਧ ਗਿਆ ਜੀ। ਸੋ ਆ ਹੁਣ ਫੇਰ ਸਥਿਤੀ ਉਹੀ ਜੀ ਬਣੀ, ਕੱਲ ਹੋਰ ਵੱਧ ਜੂਗਾ ਜੀ। ਜੀ ਸਹੀ ਹੈ। ਸੋ ਇਸ ਲਈ ਇਹਦੀ ਜਵਾਬਦੇਹੀ ਕੋਈ ਤੈਅ ਨਹੀਂ ਜਦੋਂ, ਤਾਂ ਫਿਰ ਇਹ ਮਨਮਰਜ਼ੀਆਂ ਚੱਲਦੀਆਂ ਨੇ। ਕਿਉਂਕਿ ਇੱਧਰ ਉਹ ਬੌਂਡ ਖਰੀਦ ਕੇ ਉਹ ਇਹਨਾਂ ਨੂੰ ਪਾਰਟੀ ਫੰਡ ਦੇ ਦਿੰਦੀਆਂ ਨੇ ਤੇ ਚੁੱਪ ਨੇ ਜੀ। ਸਹੀ ਹੈ, ਬਿਲਕੁਲ ਜੀ। ਇਹਨਾਂ ਨੇ ਬੋਲਣ ਤਾਂ ਜੀ ਇਹਨਾਂ ਦੇ ਮੂੰਹ ਖੁੱਲ ਸਕਦੇ, ਹੁਣ ਇਹਨਾਂ ਨੇ ਤਾਂ ਚੁੱਪ ਕਰ ਜਾਣਾ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ US।